व्यूअर्स वेलकम बैक इन प्रोग्राम जी डॉक्टर साहब एंड वाले इशू तो पहला ਅਸੀਂ ਆਪਣੇ ਦਰਸ਼ਕਾਂ ਦੇ ਲੈ ਲੈਣੇ ਪਹਿਲਾਂ ਫੇਸਬੁੱਕ ਮੈਸੇਜ ਜੀ ਡਾਕਟਰ ਸਾਹਿਬ ਵੀਰ ਜਗਦੀਪ ਸਿੰਘ ਲਿਖਦੇ ਨੇ ਆਜ਼ਾਦ ਸਿੰਘ ਜੀ ਜੇ ਅਸੀਂ ਸੱਚ ਦੇ ਰਾਹ ਤੇ ਚੱਲ ਰਹੇ ਹਾਂ ਜਿੱਤ ਆਪਣੀ ਹੋਵੇਗੀ ਚਾਹੇ ਰਾਹ 'ਚ ਕੋਈ ਵੀ ਰੁਕਾਵਟ ਹੋਵੇ ਕਿਉਂਕਿ ਉਸ ਤੋਂ ਪਹਿਲਾਂ ਆਜ਼ਾਦ ਸਿੰਘ ਜੀ ਨੇ ਜਿਹੜੀ ਇਹ ਲਿਖਤ ਲਿਖੀ ਕਿ ਭਾਈ ਜੈ ਭੀਮ ਜੈ ਭਾਰਤ ਵਾਲੇ ਜਿਹੜੇ ਨੇ ਖਾਲਿਸਤਾਨ ਦਾ ਵਿਰੋਧ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਔਰ ਇਸ ਦਾ ਕੀ ਕੀਤਾ ਜਾਏ ਸੋ ਉਹਦਾ ਉਹਨਾਂ ਨੇ ਜਵਾਬ ਦਿੱਤਾ ਮੈਂ ਸ਼ਾਇਦ ਆਜ਼ਾਦ ਸਿੰਘ ਜੀ ਨੂੰ ਅੱਗੇ ਵੀ ਕਿਹਾ ਸੀ ਕਿ ਵੀ ਤੁਸੀਂ ਇਹ ਜਿਹੜਾ ਏਜੰਸੀਆਂ ਦੇ ਬੰਦੇ ਹਰ ਪਾਸੇ ਵੜੇ ਹੋਏ ਨੇ ਹਰ ਚੀਜ਼ ਨੂੰ ਰਿਐਕਟ ਕਰਨਾ ਜ਼ਰੂਰੀ ਨਹੀਂ ਹੁੰਦਾ ਤੁਸੀਂ ਆਪਣੇ ਪੋਜ਼ਿਟਿਵ ਐਸਪੈਕਟ ਜਿਹੜੇ ਨੇ ਉਹ ਵੱਧ ਤੋਂ ਵੱਧ ਸਾਹਮਣੇ ਲਿਆਓ ਔਰ ਇਹ ਨਾ ਪਹਿਲੇ ਨੇ ਨਾ ਅਖੀਰਲੇ ਹੋਣੇ ਨੇ ਆਉਣ ਵਾਲੇ ਪੀਰੀਅਡ 'ਚ ਸਾਡੇ ਕਾਡਰ 'ਚੋਂ ਕਿਹੜੇ ਨਹੀਂ ਨਿਕਲ ਕੇ ਜਿਹੜੇ ਉਹ ਵਿਰੋਧ ਕਰ ਰਹੇ ਉਹ ਦਿੱਲੀ ਕਮੇਟੀ ਹੋਏ ਬਾਦਲ ਦਲ ਹੋਏ ਅਮਰਿੰਦਰ ਸਿੰਘ ਵਰਗੇ ਟੁਚੇ ਹੋਣ ਸੋ ਮੇਰਾ ਖਿਆਲ ਹੈ ਵੀ ਇਹਨੂੰ ਅਸੀਂ ਬਹੁਤਾ ਰਿਐਕਟ ਨਾ ਕਰੀਏ ਸਰ ਕਪੂਰ ਸਿੰਘ ਆਈਡੀ ਤੋਂ ਵੀਰ ਲਿਖਦੇ ਨੇ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਔਰ ਇਹ ਅਕਸਰ ਸੰਤ ਪਿੰਡਾਂ ਵਾਲੇ ਆਪਣੇ ਵਿਖਿਆਨ ਦੇ ਵਿੱਚ ਦੁਹਰਾਇਆ ਕਰਦੇ ਸਨ ਰਾਜ ਕਰੇਗਾ ਖਾਲਸਾ ਭਾਵੇਂ ਲੱਖ ਧਿਆਨ ਸਿੰਘ ਲਾਲ ਚੰਦ ਆ ਜਾਣ ਕਿਉਂਕਿ ਗੁਰੂ ਆਪ ਖਾਲਸੇ ਦੇ ਅੰਗ ਸੰਗ ਨੇ ਇਹੀ ਫੇਥ ਨੇ ਸਾਨੂੰ ਪਹਿਲੇ ਸਮਿਆਂ 'ਚ ਵੀ ਸਰਵਾਈਵ ਕਰਵਾਇਆ ਇਹ ਵੀ ਅੱਜ ਵੀ ਸਾਡਾ ਸਭ ਤੋਂ ਪਾਵਰਫੁਲ ਵੈਪਨ ਹੈ ਜਗਦੀਪ ਸਿੰਘ ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ ਕਿ ਸਾਨੂੰ ਚੜ੍ਹਦੀ ਕਲਾ ਦੇਣ ਮਹਾਰਾਜ ਤੁਹਾਨੂੰ ਸਭ ਨੂੰ ਗੁਰਸਿੱਖਾਂ ਇੱਕੋ ਪਿਆਰ ਹਰਮਿੱਤਾਂ ਪੁੱਤਾਂ ਭਾਈਆਂ ਅਸੀਂ ਸਾਰੇ ਹੀ ਭਰਾ ਹੈ ਜਸਪ੍ਰੀਤ ਸਿੰਘ ਜੱਸੀ ਧਨੋਆ ਜਸਵਿੰਦਰ ਸਿੰਘ ਭੁਪਿੰਦਰ ਸਿੰਘ ਫਿਰ ਆਜ਼ਾਦ ਸਿੰਘ ਰਘਬੀਰ ਸਿੰਘ ਹਰਕੇਸ਼ ਸਿੰਘ ਜੁਝਾਰ ਵਿਰਕ ਜੀਤਾ ਸੰਦਰ ਇਹਨਾਂ ਸਾਰਿਆਂ ਨੇ ਬੜੇ ਪੋਜ਼ਿਟਿਵ ਕਮੈਂਟ ਲਿਖੇ ਨੇ ਫਤਿਹ ਲਿਖੀ ਹੈ ਔਰ ਚੰਗੇ ਭਾਵਨਾ ਦੇ ਨਾਲ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਨਾਰਮਨ ਖਾਨ ਗ੍ਰੇਟ ਸਰ ਜੀ ਖਾਲਿਸਤਾਨ ਜ਼ਿੰਦਾਬਾਦ ਮੇਘਰਾਜ ਸਿੰਘ आजकल हिंदी लिखण लग गए तुसीं जरा कहते हैं अपनों से गद्दारी करने वाले इंसानों के ऊपर दुश्मन कभी भरोसा नहीं करता है छोड़ देता है वह साथ बुरा वक्त आने पर क्योंकि दुश्मन किसी का मीत नहीं होता इसलिए तो उन्होंने दुश्मन कहते हैं जे मित्र हुए फिर तो सज्जन हो गया और इसी तरह गुरप्रीत सिंह कश्मीर विरक बलिहार सिंह कंग ਇਹਨਾਂ ਸਾਰਿਆਂ ਨੇ ਵੀ ਫਤਿਹ ਖਾਲਿਸਤਾਨ ਜ਼ਿੰਦਾਬਾਦ ਇਹ ਕਿਹਾ ਹੁਣ ਅਸੀਂ ਇਸ਼ੂਜ਼ ਦੀ ਗੱਲ ਕਰਦੇ ਇਹ ਜਿਹੜੇ ਭਾਰਤ ਮਾਤਾ ਦੇ ਪੂਤ ਬਣੇ ਹੋਏ ਇੱਕ ਪਾਸੇ ਨਫ਼ਰਤ ਆਪਣੇ ਸ਼ਹਿਰੀਆਂ ਦੇ ਖਿਲਾਫ ਫੈਲਾ ਰਹੇ ਨੇ ਲੇਕਿਨ ਹੁਣ ਚੀਨ ਦੇ ਨਾਲ ਉੱਥੇ ਤਾਂ ਡੋਕਲਾਮ ਵਾਲਾ ਤਾਂ ਸਟੈਂਡ ਆਫ ਚੱਲ ਰਿਹਾ ਪਰ ਚਾਈਨਾ ਦਾ ਜਿਵੇਂ ਮੈਂ ਕਿਹਾ ਸੀ ਉਹਨਾਂ ਦਾ ਤਰੀਕਾ ਹੁੰਦਾ ਹੈ ਦੇਣ ਦਾ ਹੁਣ ਪਿਛਲੇ ਕੱਲ 25 ਜੁਲਾਈ ਨੂੰ ਇਹਨਾਂ ਦੀ ਖਬਰ ਹੈ 25 ਜੁਲਾਈ ਦੀ ਸੋ ਖਬਰ ਹੁਣ ਆਈ ਹੈ ਉਹਨਾਂ ਨੇ ਇਹਨਾਂ ਦਾ ਜਿਹੜਾ ਚੀਨ ਦਾ ਬਾਰਡਰ ਹੈ ਇੱਕ ਪਾਸੇ ਵੈਸਟ ਇਧਰ ਲਦਾਖ ਦੇ ਨਾਲ ਲੱਗਦਾ ਹੈ ਚੀਨ ਭਾਰਤ ਦਾ ਅਰੁਣਾਚਲ ਨਾਲ ਲੱਗਦਾ ਹੈ ਤੇ ਤੀਸਰਾ ਉੱਤਰਾਖੰਡ ਤੇ ਹਿਮਾਚਲ ਦਾ ਕੁਝ ਏਰੀਆ ਸੋ ਉੱਤਰਾਖੰਡ ਦੇ ਵਿੱਚ ਜਿਹੜਾ ਇਹਨਾਂ ਦਾ ਸੈਕਟਰ ਹੈ ਚਮੋਲੀ ਡਿਸਟ੍ਰਿਕਟ 'ਚ ਉਹਦੇ 'ਚ 1 ਕਿਲੋਮੀਟਰ ਅੰਦਰ ਜਿਹੜੇ ਹੈ ਚੀਨ ਦੀ ਫੌਜ ਆਈ ਔਰ ਆ ਕੇ ਉਹਨਾਂ ਨੇ ਇਹਨਾਂ ਦੇ ਜਿਹੜੇ ਉੱਥੇ ਜਿਹਨਾਂ ਨੂੰ ਚਰਵਾਏ ਨੇ ਉਹਨਾਂ ਨੇ ਜਰਾ ਘੂਰਿਆ ਵੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਪੀਪਲਜ਼ ਲਿਬਰੇਸ਼ਨ ਆਰਮੀ ਦੇ ਟਰੂਪ ਉਹਨਾਂ ਨੇ ਆ ਕੇ ਉਹਨਾਂ ਨੂੰ ਕਿਹਾ ਕਿ ਵੀ ਇਹ ਬਾਜ ਆਓ ਤੁਸੀਂ ਔਰ ਇਸ ਦੀ ਖਬਰ ਵੀ ਜਿਹੜੀ ਹੈ ਔਰ ਇਹ ਜਿਹੜਾ 12 ਹੋਟੀ ਹੈ 80 ਸਕੁਅਰ ਕਿਲੋਮੀਟਰ ਦਾ ਇੱਕ ਸਲੋਪਿੰਗ ਪੈਸਚਰ ਹੈ 140 ਕਿਲੋਮੀਟਰ ਹੈ ਦੇਹਰਾਦੂਨ ਤੋਂ ਔਰ ਇੱਥੇ ਇਹ ਬਿਲਕੁਲ ਚੁਸਕੇ ਹੀ ਨਹੀਂ ਨੇ ਔਰ ਇਸ ਦੇ ਉੱਤੇ ਬੜੀ ਸੋਹਣੀ ਸਟੇਟਮੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰ ਸਿਮਰਜੀਤ ਸਿੰਘ ਮਾਨ ਨੇ ਦਿੱਤੀ ਹੈ ਔਰ ਉਹਨਾਂ ਨੇ ਇੱਕ ਤਾਂ ਬੜੀ ਸਪਸ਼ਟਤਾ ਨਾਲ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਤਰ੍ਹਾਂ ਦੀ ਜੰਗ ਦੇ ਸਖਤ ਵਿਰੁੱਧ ਹੈ ਕਿਉਂਕਿ ਜੰਗ ਲੱਗਣ ਦੀ ਸੂਰਤ ਵਿੱਚ ਮੈਦਾਨੇ ਜੰਗ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਰਾਜਸਥਾਨ ਜੰਮੂ ਕਸ਼ਮੀਰ ਲੇਹ ਲਦਾਖ ਗੁਜਰਾਤ ਦਾ ਕੱਛ ਇਲਾਕਾ ਬਣਨਗੇ ਅਤੇ ਸਿੱਖ ਕੌਮ ਜਿਸ ਦਾ ਕਿਸੇ ਵੀ ਕੌਮ ਧਰਮ ਫਿਰਕੇ ਕਬੀਲੇ ਜਾਂ ਮੁਲਕ ਆਦਿ ਨਾਲ ਕੋਈ ਰੱਤੀ ਭਰ ਵੀ ਵੈਰ ਵਿਰੋਧ ਤੇ ਦੁਸ਼ਮਣੀ ਨਹੀਂ ਹੈ ਉਹਦੀ ਬਿਨਾਂ ਵਜ੍ਹਾ ਨਸਲਕੁਸ਼ੀ ਹੋ ਕੇ ਰਹਿ ਜਾਏਗੀ ਦੂਸਰੀਆਂ ਜੰਗ ਵਰਗੀਆਂ ਲਾਹਨਤਾਂ ਸਭ ਇਨਸਾਨੀ ਕਦਰਾਂ ਕੀਮਤਾਂ ਜਮਹੂਰੀਅਤ ਅਤੇ ਅਮਨ ਚੈਨ ਦਾ ਘਾਣ ਕਰ ਦਿੰਦੀਆਂ ਹਨ ਇਸ ਲਈ ਅਸੀਂ ਸਿੱਖ ਵਸੋਂ ਵਾਲੇ ਇਲਾਕੇ ਵਿੱਚ ਅਜਿਹਾ ਮਨੁੱਖਤਾ ਵਿਰੋਧੀ ਤੇ ਸਿੱਖ ਕੌਮ ਵਿਰੋਧੀ ਵਰਤਾਰਾ ਬਿਲਕੁਲ ਨਹੀਂ ਹੋਣ ਦੇਵਾਂਗੇ ਜੋ ਹੈਡਲਾਈਨ ਇਹ ਹੈ ਕਿ ਸਿੱਖ ਕੌਮ ਪਾਕਿਸਤਾਨ ਜਾਂ ਚੀਨ ਨਾਲ ਬਿਲਕੁਲ ਜੰਗ ਨਹੀਂ ਚਾਹੁੰਦੀ ਕਿਉਂਕਿ ਕਤਲੇਆਮ ਤੇ ਨਸਲਕੁਸ਼ੀ ਤਾਂ ਸਿੱਖ ਕੌਮ ਦੀ ਹੋਏਗੀ ਫਿਰ ਉਹਨਾਂ ਨੇ ਕਿਹਾ ਕਿ ਵੀ ਵਿਪਨ ਰਾਵਤ ਵੱਲੋਂ
ਪੰਜਾਬ ਅਤੇ ਜੰਮੂ ਕਸ਼ਮੀਰ ਦੀਆਂ ਸਰਹੱਦਾਂ ਉੱਤੇ ਭਾਰਤੀ ਫੌਜ ਦੀਆਂ ਯੂਨਿਟਾਂ ਅਤੇ ਬ੍ਰਿਗੇਡਾਂ ਨੂੰ ਜੰਗ ਲਈ ਤਿਆਰ ਰਹਿਣ ਦੇ ਹੁਕਮਾਂ ਨੂੰ ਅਸੀਂ ਅਤ ਮੰਦਭਾਗਾ ਸਮਝਦੇ ਹਾਂ ਅਤੇ ਸਿੱਖ ਤੇ ਮੁਸਲਮਾਨ ਕੌਮ ਵਿਰੋਧੀ ਸਾਜ਼ਿਸ਼ ਕਰਾਰ ਦਿੰਦੇ ਹੋਏ ਪੁਰਜ਼ੋਰ ਸ਼ਬਦਾਂ ਵਿੱਚ ਇਸ ਦੀ ਨਿਖੇਧੀ ਕਰਦੇ ਹਾਂ। ਉਹਨਾਂ ਕਿਹਾ ਕਿ ਪੰਜਾਬ ਸਿੱਖ ਵਸੋਂ ਵਾਲਾ ਸੂਬਾ ਹੈ ਅਤੇ ਜੰਮੂ ਕਸ਼ਮੀਰ ਮੁਸਲਮ ਬਹੁ ਵਸੋਂ ਵਾਲਾ ਸੂਬਾ ਹੈ। ਭਾਰਤੀ ਹੁਕਮਰਾਨ ਤੇ ਫੌਜ ਦੇ ਹਿੰਦੂਤਵ ਸੋਚ ਵਾਲੇ ਮੁਖੀ ਇੱਕ ਮੰਦਭਾਵਨਾ ਅਧੀਨ ਪੰਜਾਬੀਆਂ, ਸਿੱਖ ਕੌਮ ਅਤੇ ਮੁਸਲਿਮ ਕੌਮ ਨੂੰ ਜੰਗ ਵਰਗੀ ਭਿਆਨਕ ਦੁਖਾਂਤ ਵੱਲ ਇਸ ਲਈ ਧਕੇਲਣ ਦੀ ਸਾਜ਼ਿਸ਼ ਕਰ ਰਹੇ ਹਨ ਕਿਉਂਕਿ ਇਹ ਦੋਵੇਂ ਕੌਮਾਂ ਘੱਟ ਗਿਣਤੀ ਕੌਮਾਂ ਹਨ, ਜਦੋਂ ਕਿ ਦੂਸਰੇ ਪਾਸੇ ਵਿਪਨ ਰਾਵਤ ਉੱਤਰਾਖੰਡ ਦੇ ਰਹਿਣ ਵਾਲੇ ਹਨ। ਹੁਣ ਚੀਨ ਉੱਤਰਾਖੰਡ ਦੇ ਵਿੱਚ ਆਇਆ, ਉਹਨੂੰ ਉੱਤਰਾਂਚਲ ਵੀ ਕਹਿੰਦੇ ਨੇ ਔਰ ਉੱਤਰਾਖੰਡ ਦਾ ਹੁਣ ਨਾਂ ਇਹਨਾਂ ਨੇ ਬਦਲਿਆ। ਉਹਨੇ ਕਿਹਾ ਵੀ ਜਿੱਥੋਂ ਦਾ ਫੌਜੀ ਮੁਖੀ ਉੱਥੇ ਤਾਂ 1 ਕਿਲੋਮੀਟਰ ਅੰਦਰ ਆ ਵੜੀ ਹੈ ਚੀਨ ਦੀ ਫੌਜ। ਉੱਤਰਾਖੰਡ ਦੇ ਜ਼ਿਲ੍ਹਾ ਚਮੋਲੀ ਜੋ ਚੀਨ ਦੇ ਸੀਨੇ ਭਾਰਤ ਸਰਹੱਦ ਬਾਰਾਹੋਤੀ ਖੇਤਰ ਦੇ ਨਾਲ ਲੱਗਦਾ ਹੈ ਅਤੇ ਸਿੱਕਮ ਵਿੱਚ ਜਿੱਥੇ ਚੀਨੀ ਫੌਜਾਂ ਉੱਥੇ ਪੂਰੇ ਲਾਮ ਲਸ਼ਕਰ ਨਾਲ ਦਾਖਲ ਹੋ ਚੁੱਕੀਆਂ ਹਨ, ਇਸ ਇਲਾਕੇ ਵਿੱਚ ਆਪਣੀਆਂ ਫੌਜਾਂ ਸਰਗਰਮੀ ਕਰ ਰਹੀਆਂ ਹਨ, ਉੱਥੇ ਇਹ ਹਿੰਦੂ ਹੁਕਮਰਾਨ ਅਤੇ ਫੌਜ ਦੇ ਮੁਖੀ ਸ਼੍ਰੀ ਰਾਵਤ ਉਧਰ ਮੂੰਹ ਇਸ ਕਰਕੇ ਨਹੀਂ ਕਰਦੇ ਕਿਉਂਕਿ ਹਿੰਦੂ ਬਹੁ ਗਿਣਤੀ ਵਾਲੇ ਇਲਾਕੇ ਹਨ ਅਤੇ ਚੀਨ ਨਾਲ ਜੰਗ ਲੱਗਣ ਦੀ ਸੂਰਤ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਮੌਤ ਦੇ ਮੂੰਹ ਵਿੱਚ ਜਾਣਗੇ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਨੁੱਖਤਾ ਦੇ ਖੂਨ ਨੂੰ ਅਜਾਈਂ ਡੋਲਣ ਦੇ ਵਿਰੁੱਧ ਹੈ। ਮੈਂ ਅਸੀਂ ਸਮਝਦਾ ਕਿ ਇਹ ਉਹਨਾਂ ਨੇ ਬੜੀ ਟਾਈਮਲੀ ਸਟੇਟਮੈਂਟ ਉਹਨਾਂ ਨੇ ਕਿਹਾ ਜੀ ਹੁਣ ਤਾਂ 1 ਕਿਲੋਮੀਟਰ ਆ ਗਏ ਉੱਤਰਾਖੰਡ 'ਚ, ਉੱਥੇ ਲੜੋ ਵੀ ਇੱਥੇ ਤਾਂ ਤੁਸੀਂ ਵੈਸਟ ਵਾਘਾ ਔਰ ਹੁਸੈਨੀ ਵਾਲਾ ਇੱਧਰ ਲੈ ਆਉਂਦੇ ਹੋ ਜਾਂ ਕਸ਼ਮੀਰ 'ਚ ਲੈ ਆਉਂਦੇ ਹੋ, ਕਸ਼ਮੀਰ 'ਚ ਮੁਸਲਮਾਨ ਮਰੇਗਾ, ਪੰਜਾਬ 'ਚ ਸਿੱਖ ਮਰੇਗਾ, ਉੱਥੇ ਉੱਤਰਾਖੰਡ ਦੇ ਵਿੱਚ ਕਰੋ। ਸੋ ਅਸੀਂ ਮਾਨ ਸਾਹਿਬ ਦੀ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਬੜੀ ਟਾਈਮਲੀ ਸਟੇਟਮੈਂਟ ਦਿੱਤੀ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 184 ਨੂੰ ਚੁਣਿਆ। ਬ੍ਰਿਜ ਭਾਸ਼ਾ ਦੇ ਵਿੱਚ ਕਵਿਤ ਹੈ ਔਰ ਇਹਦੇ 'ਚ ਉਹਨਾਂ ਨੇ 3 ਅਲੰਕਾਰ ਇਸਤੇਮਾਲ ਕਰਕੇ ਪੰਛੀ ਦਾ, ਇਸਤਰੀ ਦਾ, ਮਾਂ ਦਾ ਔਰ ਮੱਛੀ ਜਿਵੇਂ ਪੌਂਡ ਦੇ ਵਿੱਚ ਹੁੰਦੀ ਹੈ, ਉਹਨਾਂ ਨੇ ਫਿਰ ਗੁਰੂ ਦੇ ਬੋਹਿਤ ਹੋਣ ਦੀ ਸ਼ਿਪ, ਜਹਾਜ਼ ਕੇ ਗੁਰੂ ਕਿਵੇਂ ਜਿਹੜਾ ਜੇ ਸਿੱਖ ਦਾ ਧਿਆਨ ਗੁਰੂ ਚਰਨਾਂ 'ਚ ਹੈ ਤੇ ਗੁਰੂ ਕਿਵੇਂ ਮਾਇਆ ਦੇ ਇਸ ਭਵਸਾਗਰ 'ਚੋਂ ਸਿੱਖ ਦੀ ਰੱਖਿਆ ਕਰਦਾ ਹੈ। ਸੋ ਭਾਈ ਸਾਹਿਬ ਕਹਿੰਦੇ ਨੇ, ਘੋਸਲਾ ਮੈਂ ਅੰਡਾ ਤਜ ਉਡਤ ਆਕਾਸ਼ਚਾਰੀ, ਸੰਧਿਆ ਸਮੇਂ ਅੰਡਾ ਹੋਤ ਚੇਤ ਫਿਰ ਆਵੇ, ਕਿ ਆਪਣੇ ਆਲਣੇ ਦੇ ਵਿੱਚ ਅੰਡੇ ਛੱਡ ਕੇ ਆਕਾਸ਼ਚਾਰੀ ਪੰਛੀ, ਕੂੰਜਾਂ ਖਾਸ ਤੌਰ ਤੇ, ਉਹ ਉੜਦੀਆਂ ਨੇ ਜੀ ਆਕਾਸ਼ ਦੇ ਵਿੱਚ, ਆਕਾਸ਼ਚਾਰੀ ਆਕਾਸ਼ ਦਾ ਪੰਛੀ, ਔਰ ਸ਼ਾਮ ਨੂੰ ਉਹਨਾਂ ਨੇ ਵਾਪਸ ਮੁੜਨਾ ਹੁੰਦਾ। ਪਰ ਉਹਨਾਂ ਦੇ ਚਿੱਤ ਦੇ ਵਿੱਚ ਆਪਣੇ ਬੱਚੇ ਵੀ ਹੁੰਦੇ ਨੇ, ਛੋਟੇ ਜਿਹੜੇ ਚੂਚੇ ਨਿਕਲੇ ਨੇ, ਜਾਂ ਉਹਨਾਂ ਦਾ ਧਿਆਨ ਹੁੰਦਾ, ਉਹਨਾਂ ਦਾ ਧਿਆਨ ਆਲਣੇ ਵੱਲ ਹੁੰਦਾ। ਪਰ ਭਾਵੇਂ ਉਹ ਆਪਣੀ ਚੋਗਾ ਚੁਗਣ ਦੇ ਲਈ ਅਸਮਾਨ ਦੇ ਵਿੱਚ ਦਿਨ ਵੇਲੇ ਧਿਆਨ ਉਹਨਾਂ ਦਾ ਉੱਥੇ ਜੁੜਿਆ ਹੋਇਆ ਜੀ। ਤਿਰਿਆ ਤਿਆਗ ਸੁਤ ਜਾਤ ਬਨ ਖੰਡ ਵਿਖੇ। ਹੁਣ ਜਿਹੜੀ ਇਸਤਰੀ ਲੇਬਰ ਹੈ, ਲੇਬਰ ਕਰਦੀ ਹੈ, ਜਾਂ ਆਪਣੇ ਲਈ ਉਹਨਾਂ ਜ਼ਮਾਨਿਆਂ 'ਚ ਲੱਕੜਾਂ ਜੰਗਲ 'ਚੋਂ ਇਕੱਠੀਆਂ ਕਰਨ ਦੇ ਲਈ ਇਸਤਰੀ ਗਈ, ਪਰ ਬੱਚਾ ਜਾਂ ਬੱਚੀ ਘਰ ਦੇ ਵਿੱਚ ਰੱਖੇ ਹੋਏ ਨੇ, ਤਿਰਿਆ ਵੂਮਨ, ਤਿਆਗ ਸੁਤ ਬੱਚੇ ਨੂੰ ਛੱਡ ਕੇ, ਜਾਤ ਬਨ ਖੰਡ ਵਿਖੇ ਜੰਗਲ ਦੇ ਵਿੱਚ ਗਈ ਲੱਕੜਾਂ ਲੈਣ, ਸੁਤ ਕੀ ਸੁਰਤ ਗ੍ਰਹਿ ਆਏ ਸੁਖ ਪਾਵੇ। ਪਰ ਉੱਥੇ ਜੰਗਲ 'ਚ ਹੁੰਦਿਆਂ ਵੀ ਉਹਦਾ ਧਿਆਨ ਆਪਣੇ ਬੱਚਿਆਂ ਦੇ ਵਿੱਚ ਹੈ, ਔਰ ਜਦੋਂ ਉਹ ਵਾਪਸ ਆਉਂਦੀ ਹੈ ਆਪਣੇ ਬੱਚੇ ਨੂੰ ਮਿਲ ਕੇ ਉਸ ਨੂੰ ਬੜੀ ਤਸੱਲੀ ਔਰ ਸੁੱਖ ਦਾ ਅਹਿਸਾਸ ਹੁੰਦਾ ਹੈ। ਜੈਸੇ ਜਲ ਕੁੰਡ ਕਰ ਛਾੜੀਅਤ ਜਲਚਾਰੀ, ਜਲ ਕੁੰਡ ਹੈ ਪੂਲ ਆਫ ਵਾਟਰ ਔਰ ਜਲਚਾਰੀ ਹੈ ਮੱਛੀ, ਕਿ ਤੁਸੀਂ ਜਿੱਥੇ ਮਰਜ਼ੀ ਪਾਣੀ ਦਾ ਕੁੰਡ ਬਣਾ ਲਓ ਔਰ ਉਹਦੇ 'ਚ ਜਿਉਂ ਹੀ ਤੁਸੀਂ ਮੱਛੀ ਨੂੰ ਛੱਡੋਗੇ, ਭਾਵੇਂ ਤੁਸੀਂ ਕਿਤੇੋਂ ਲਿਆਂਦਾ, ਜੇ ਮੱਛੀ ਨੂੰ ਪਾਣੀ ਮਿਲ ਗਿਆ ਤੇ ਮੱਛੀ ਉਹਦੇ 'ਚ ਕੰਫਰਟੇਬਲ ਹੈ। ਜਬ ਚਾਹੇ ਤਬ ਗਹਿ ਲੇਤ ਮਨ ਭਾਵੇ, ਪਰ ਜਦੋਂ ਤੁਸੀਂ ਚਾਹੋ, ਕਿਉਂਕਿ ਤੁਹਾਡਾ ਤੁਸੀਂ ਉਸ ਨੂੰ ਜਦੋਂ ਚਾਹੋ ਤੁਸੀਂ ਉਸ ਮੱਛੀ ਨੂੰ ਉਹਦੇ 'ਚੋਂ ਬਾਹਰ ਕੱਢ ਸਕਦੇ ਹੋ। ਤੈਸੇ ਚਿੱਤ ਚੰਚਲ ਭ੍ਰਮਤ ਹੈ ਚਤਰ ਕੁੰਡ। ਇਸੇ ਤਰ੍ਹਾਂ ਸਾਡਾ ਮਨ, ਚੰਚਲ ਮਨ, ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਾਂਗੇ ਫ੍ਰੋਲਿਕ ਮਾਈਂਡ, ਜਿਹੜਾ ਘੁੰਮ ਰਿਹਾ ਚਾਰ ਚਫੇਰੇ, ਚਤਰ ਕੁੰਡ ਚਾਰੋਂ ਦਿਸ਼ਾਵਾਂ 'ਚ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਵੇਂ ਦੌੜ ਰਿਹਾ ਚਾਰ ਚਫੇਰੇ। ਇੰਨਾ ਚੰਚਲ ਮਨ ਹੈ। ਸਤਿਗੁਰ ਬੋਹਿਤ, ਜੇ ਗੁਰੂ ਦਾ ਆਸਰਾ ਲੈ ਲਈਏ,
ਗੁਰੂ ਦੇ ਜਹਾਜ਼ ਤੇ ਸਵਾਰ ਹੋ ਜਾਈਏ। ਬਿਹੰਗ ਠਹਿਰਾਵੇ ਕਿ ਜਿਵੇਂ ਵਾਂਡਰਿੰਗ ਬਰਡ ਹੈ, ਘੁੰਮ ਰਿਹਾ ਪੰਛੀ ਹੈ, ਮਨ ਉਸ ਘੁਮੱਕੜ ਪੰਛੀ ਵਾਂਗ ਹੈ, ਘੁੰਮ ਰਿਹਾ ਚਾਰ ਚਫੇਰੇ। ਪਰ ਜੇ ਅਸੀਂ ਗੁਰੂ ਦੇ ਜਹਾਜ਼ ਦਾ ਸਹਾਰਾ ਲੈਂਦੇ ਤੇ ਫਿਰ ਉਸ ਬਿਹੰਗ ਨੂੰ ਜਿਹੜਾ ਵਾਂਡਰਿੰਗ ਹੈ ਠਹਿਰਾਵੇ, ਮਨ ਟਿਕਾ ਚ ਆ ਜਾਏਗਾ, ਟਿਕ ਜਾਏਗਾ, ਸਥਿਰ ਹੋ ਜਾਏਗਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।